ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 5 ਮਈ 2017 22 ਮਈ 12 ਵਿਸਾਖ ਨਾਨਕਸ਼ਾਹੀ ਸੰਮਤ 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਅੱਜ ਦੇ ਜਿਹੜਾ ਪਹਿਲਾ ਇਸ਼ੂ ਨੂੰ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਗਲੋਬਲ ਸੀਪੀਐਨ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਟੀਵੀ 84 ਦੀ ਐਪ ਰਾਹੀਂ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ ਪਹਿਲੇ ਇਸ਼ੂ ਬਾਰੇ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ ਤੁਸੀਂ? ਅੱਜ 22 ਵਿਸਾਖ ਹੈ। 22 ਵਿਸਾਖ, ਹਾਂਜੀ ਹਾਂਜੀ। ਸਾਡਾ ਇਹ ਸਾਰਾ ਹੀ ਹਫਤਾ ਜਿਹਨਾਂ ਖਬਰਾਂ ਦੇ ਨਾਲ ਵਾਹ ਰਿਹਾ ਹੈ ਔਰ ਜਿਹੜੀ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਚਾਰ ਚਫੇਰੇ ਰਿਹਾ, ਉਹ ਕਸ਼ਮੀਰ ਦੇ ਵਿੱਚ ਜਿਹੜੀ ਚੱਲ ਰਹੀ ਟੈਨਸ਼ਨ ਔਰ ख़ास तौर ਤੇ ਜਿਵੇਂ ਭਾਰਤੀ ਮੀਡੀਆ, ਸਰਕਾਰ ਔਰ ਉਹਨਾਂ ਦੇ ਫੋਰਨ ਅਫੇਅਰਸ ਮੰਤਰਾਲੇ ਨੇ ਜਿਵੇਂ ਪ੍ਰਚਾਰ ਕੀਤਾ ਹੈ ਕਿ ਜੀ ਪਾਕਿਸਤਾਨ ਦੀ ਹੱਦ 'ਚੋਂ ਉਹਨਾਂ ਦੀ ਮਿਲਟਰੀ ਨੇ ਆ ਕੇ ਸਾਡੇ ਦੋ ਪਹਿਲਾਂ ਗੋਲਾਬਾਰੀ 'ਚ ਮਾਰੇ, ਫਿਰ ਉਹਨਾਂ ਦੀਆਂ ਦੇ ਜਿਹੜੇ ਸਿਰ ਵੱਢ ਲਏ ਜੀ। ਔਰ ਇਸ ਦੇ ਉੱਤੇ ਹੀ ਫਿਰ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਜਿਸ ਕਿਸਮ ਦੀ ਬਿਆਨਬਾਜ਼ੀ ਜਿਹਨੂੰ ਕਾਮਨ ਕਿਸੇ ਨੂੰ ਪਤਾ ਵੀ ਨਹੀਂ ਹੈ ਵੀ ਜੰਗ ਦੇ ਕੀ ਕਨਸੀਕੁਐਂਸਿਸ ਹੁੰਦੇ ਨੇ ਔਰ ਇਹ ਜਿਹੜੇ ਠੱਗ ਰਾਮਦੇਵ ਵਰਗੇ ਲੋਕ ਜਿਹੜੇ ਲੋਕਾਂ ਨੂੰ ਲੁੱਟਣ ਤੇ ਲੱਗੇ ਹੋਏ ਨੇ, ਇਹਨਾਂ ਦੀਆਂ ਬਿਆਨਬਾਜ਼ੀਆਂ ਕਿ 100 ਸਿਰ ਵੱਢ ਲਓ, ਜਾਂ ਅਮਰਿੰਦਰ ਸਿੰਘ ਦਾ ਕਿ ਜੀ ਅਸੀਂ ਆਹ ਕਰ ਦਿਆਂਗੇ ਜਾਂ ਪਾਕਿਸਤਾਨ ਨੂੰ ਸਬਕ ਸਿਖਾਓ, ਸੁਬਰਾਮਨੀਅਮ ਸਵਾਮੀ ਦਾ ਜੀ ਕਿ ਅਸੀਂ ਤਾਂ ਓਪਰਚੁਨਿਟੀ ਦੀ ਭਾਲ 'ਚ ਹੈ, ਪਾਕਿਸਤਾਨ ਨੂੰ ਫਿਨਿਸ਼ ਕਰ ਦਿਆਂਗੇ, ਅਸੀਂ ਉਹਦੇ 4 ਟੁਕੜੇ ਕਰ ਦਿਆਂਗੇ ਜੀ। ਲੇਕਿਨ ਜਦੋਂ ਜੰਗ ਦੀ ਗੱਲ ਹੁੰਦੀ ਹੈ 2-3 ਆਸਪੈਕਟ ਤਾਂ ਅਸੀਂ ਅਕਸਰ ਆਪਣੇ ਪ੍ਰੋਗਰਾਮ ਦੇ ਵਿੱਚ ਡਿਸਕਸ ਕਰਦੇ ਹਾਂ। ਉਹਦੇ 'ਚ ਇੱਕ ਤਾਂ ਜ਼ਾਹਰ ਹੈ ਇਹੀ ਹੁੰਦਾ ਹੈ ਕਿ ਬਈ ਕੋਈ ਵੀ ਜਿਹੜੀ ਭਾਰਤ ਪਾਕਿਸਤਾਨ ਦੇ ਵਿੱਚ ਭਵਿੱਖ ਦੀ ਲੜਾਈ ਹੈ ਉਹ ਰਵਾਇਤੀ ਹਥਿਆਰਾਂ ਨਾਲ ਨਹੀਂ ਹੋਏਗੀ, ਟ੍ਰੈਡੀਸ਼ਨਲ ਵੈਪਨਸ ਨਾਲ ਨਹੀਂ ਹੋਏਗੀ, ਉਹ ਐਂਡ ਨਿਊਕਲੀਅਰ 'ਚ ਹੋਏਗਾ। ਔਰ ਜਦੋਂ ਇਹ ਜੰਗਾਂ ਈਵਨ ਰਵਾਇਤੀ ਹਥਿਆਰਾਂ ਨਾਲ ਵੀ ਹੋਈਆਂ ਨੇ, ਖ਼ਾਸ ਤੌਰ 'ਤੇ 65 ਦੀ ਔਰ 71 ਦੀ, ਸਭ ਤੋਂ ਜ਼ਿਆਦਾ ਨੁਕਸਾਨ ਪੰਜਾਬ ਨੇ ਉਠਾਇਆ ਕਿਉਂਕਿ ਬੇਸ਼ੱਕ ਝਗੜੇ ਦਾ ਮੁੱਦਾ ਕਸ਼ਮੀਰ ਹੈ ਪਰ ਕਸ਼ਮੀਰ ਦਾ ਜਿਓਗ੍ਰਾਫੀਕਲ ਇਸ ਕਿਸਮ ਦਾ ਪਾਰਟ ਹੈ ਕਿ ਜਿਹਦੇ 'ਚ ਕੋਈ ਲੋਕ, ਇੱਕ ਤਾਂ ਬਹੁਤੀ ਆਬਾਦੀ ਨਹੀਂ ਹੁੰਦੀ ਜੀ, ਫਿਰ ਜਿਹੜੇ ਪਹਾੜ ਔਰ ਦੂਸਰੇ ਤੀਸਰੇ ਪੰਜਾਬ ਦੇ ਵਿੱਚ ਕਿਉਂਕਿ ਫਲੈਟ ਹੋਣ ਕਰਕੇ ਉਹ ਬਾਰਡਰ ਰਾਜਸਥਾਨ ਵਾਲੇ ਪਾਸਿਓਂ ਹੋਏ, ਹੁਸੈਨੀਵਾੜਾ ਤੋਂ ਜਾਂ ਵਾਹਗਾ ਤੋਂ ਹੋਏ, ਇਹ ਸਾਰੇ ਪਾਸਿਓਂ ਹੀ ਮੈਕਸਿਮਮ ਨੁਕਸਾਨ ਪੰਜਾਬ ਦੇ ਲੋਕਾਂ ਨੇ, ਦੂਸਰੇ ਪਾਸੇ ਵੀ ਪੰਜਾਬ ਔਰ ਬਾਰਡਰ ਏਰੀਆ ਦੇ ਲੋਕ ਈਵਨ ਅਜੇ ਪਿੱਛੇ ਇਹਨਾਂ ਦੀ ਮਨਸ਼ਾ ਕੀ ਸੀ, ਕਿਵੇਂ ਜਿਹੜਾ ਹੈ ਉਹ ਕਿੰਨੇ ਸੌ ਪਿੰਡਾਂ ਦੇ ਲੋਕਾਂ ਨੂੰ ਉਜਾੜ ਦਿੱਤਾ ਰਾਤੋਂ ਰਾਤ ਕਿ ਜੀ ਖਾਲੀ ਕਰਵਾਓ ਏਰੀਏ, ਗੰਗਾ ਨਗਰ ਤੋਂ ਲੈ ਕੇ ਤਰਨਤਾਰਨ ਤੱਕ ਔਰ ਗੁਰਦਾਸਪੁਰ ਦਾ ਔਰ ਫਿਰੋਜ਼ਪੁਰ 4 ਜ਼ਿਲ੍ਹਿਆਂ ਦੇ ਜਿਹੜੇ ਲੱਖਾਂ ਲੋਕ ਨੇ ਉਹ ਬੇਘਰ ਕੀਤੇ ਉਹਨਾਂ ਬਾਰਡਰ ਏਰੀਆਜ਼ 'ਚੋਂ। ਸੋ ਜੰਗ ਦਾ ਮਤਲਬ ਉਹ ਸਮਝਦੇ ਨੇ ਕਿ ਲੜਾਈ ਕੀ ਹੁੰਦੀ ਹੈ ਤੇ ਜਦੋਂ ਭਵਿੱਖ ਦੀ ਕੋਈ ਲੜਾਈ ਐਂਡ ਹੋਏਗੀ ਨਿਊਕਲੀਅਰ, ਸਾਡੀ ਸਿਵਲਾਈਜੇਸ਼ਨ, ਸਾਡੀ ਸੱਭਿਅਤਾ, ਸਾਡਾ ਹੋਮਲੈਂਡ ਜਿਹੜਾ ਉਹਦੀ ਮੁਕੰਮਲ ਤਬਾਹੀ, ਇਹ ਉਹ ਸਮਝਦੇ ਨੇ ਜਿਨ੍ਹਾਂ ਨੂੰ ਪਤਾ ਹੈ ਕਿ ਟ੍ਰਿਗਰਿੰਗ ਪੁਆਇੰਟ ਕੀ ਹੁੰਦਾ ਤੇ ਫਿਰ ਐਂਡ ਕਿੱਥੇ ਹੁੰਦਾ। ਪਰ ਅੱਜ ਕਿਉਂਕਿ ਅੱਜ ਸ਼ੁੱਕਰਵਾਰ ਹੈ ਤੇ ਅਸੀਂ ਅਕਸਰ ਕੋਈ ਨਾ ਕੋਈ ਆਰਟੀਕਲ ਜਾਂ ਕੋਈ ਹਿਸਟੋਰੀਕਲ ਜਿਹੜਾ ਵਾਕਿਆ ਉਹਨੂੰ ਡਿਸਕਸ ਕਰਦੇ ਹਾਂ। ਕੁਦਰਤੀ ਮੇਰੀ ਨਜ਼ਰ 'ਚੋਂ ਹਿੰਦੁਸਤਾਨ ਟਾਈਮਸ ਦਾ ਇੱਕ ਓਪੀਨੀਅਨ ਪੇਜ ਜਿਹੜਾ ਕਿ ਮਿਸਟਰ ਸੁਸ਼ੀਲ ਐਰਨ, ਕਿਉਂਕਿ ਇਹ ਹਿੰਦੂ ਸੱਜਣ ਨੇ ਤੇ ਮੇਰਾ ਇਹ ਹੁੰਦਾ ਹੈ ਕਿ ਵੀ ਬਹੁਤ ਵਾਰ ਇਹ ਵੀ ਨਹੀਂ ਲੱਗਣਾ ਚਾਹੀਦਾ ਕਿ ਸਿਰਫ ਅਸੀਂ ਆਪਣਾ ਸਿੱਖ ਪਰਸਪੈਕਟਿਵ ਜਾਂ ਖਾਲਿਸਤਾਨੀ ਪਰਸਪੈਕਟਿਵ ਦਿੰਦੇ ਹਾਂ। ਉਸ ਭਾਈਚਾਰੇ 'ਚ ਵੀ ਬੈਠੇ ਉਹ ਲੋਕ ਨੇ ਜਿਹੜੇ ਸਿਰਫ ਤੇ ਸਿਰਫ ਗੁੰਮਰਾਹਕੁਨ ਬਿਆਨਬਾਜ਼ੀ 'ਚ ਯਕੀਨ ਨਹੀਂ ਰੱਖਦੇ, ਉਹ ਜ਼ਮੀਨੀ ਹਕੀਕਤ ਨੂੰ ਸਮਝਦੇ ਨੇ। ਔਰ ਇਹਨਾਂ ਸਾਰੇ ਸਮਿਆਂ ਦੇ ਦੌਰਾਨ ਖ਼ਾਸ ਤੌਰ 'ਤੇ ਪਿਛਲੇ ਆਲਮੋਸਟ 1 ਸਾਲ ਦੇ ਵਿੱਚ ਹੀ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਕਸ਼ਮੀਰ ਦੇ ਵਿੱਚ ਜਿਹੜੀ ਮੂਵਮੈਂਟ ਸਕੂਲੀ ਵਿਦਿਆਰਥੀਆਂ ਤੱਕ ਪਹੁੰਚੀ ਹੈ, ਈਵਨ ਸਪੋਰ ਜਿੱਥੇ ਆਰਮੀ ਨੇ 2 ਦਿਨ ਪਹਿਲਾਂ ਹਾਊਸ ਟੂ ਹਾਊਸ ਸਰਚ ਕਰਕੇ ਕਿ ਜੀ ਅਸੀਂ ਉਹਨਾਂ ਨੂੰ ਜਿਹੜਾ ਹੈ ਉਹ ਬਿਲਕੁਲ ਬੇਹਥਿਆਰੇ ਕਰਨਾ ਔਰ ਉੱਥੇ ਵੀ
किस अंदाज दे विच वो बच्चियां जिहड़ियां ने वो सिक्योरिटी फोर्सिस के सामने खलोंदियां ने, टीयर गैस शैल होए जां की कर रहे हैं उत्थे पता नहीं, पर 10 तो ज़्यादा विद्यार्थना जख्मी हुई ने, एक जां 2 डैथ्स भी जां गंभीर जख्मी ने जी क्योंकि काफ़ी खबरां हुण उत्थे इंटरनेट दूजे ते भी बैन है, फेसबुक ट्विटर हर चीज़ ते, सो उत्थों हुण खबरां निकल नहीं रही, लेकिन उत्थे कुछ ना कुछ फौज जिहड़ी है वो काफ़ी ਜ਼ਾਲਮਾਨਾ कर रही है, जिहड़ा जिसकी तुसी हवाड़ महसूस कर सकते हो। हुण अज जिहड़ा ये आर्टिकल मैं डिस्कस करन जा रहा हिंदुस्तान टाइम्स के ओपीनियन पेज का, ये उन्हां फैक्टर्स बारे नहीं है जिहड़ा मैं हुणे ही दस के हटिया कि भाई जंग नाल की हुंदा है जां साडी सिविलाइजेशन की तबाही जां न्यूक्लीयर वॉर होएगी। इहदे च साइकोलॉजिकल ह्यूमन फैक्टर है आर्मी के परसपैक्टिव तो, कि ਜਿਹੜੇ लोग बयानबाजियां करते हैं आम बैठे जिन्होंने पता ही नहीं है कि ਜਿਹੜੀ फौज फ्रंट ਤੇ ਹੁੰਦੀ है और ये दोनों ਪਾਸਿਆਂ ਦੀ फौज ਦੇ ਉੱਤੇ लागू ਹੁੰਦਾ, ਇਕੱਲਾ ਇਹ ਨਹੀਂ ਵੀ ਅਸੀਂ ਇੰਡੀਅਨ ਕੰਟੈਕਸਟ ਗੱਲ ਕਰ ਰਹੇ ਹਾਂ, ਪਾਕਿਸਤਾਨ ਦੇ ਵੀ ਔਰ ਦੁਨੀਆ 'ਚ ਜਿੱਥੇ ਵੀ ਵਾਰਸ ਹੋਈਆਂ ਔਰ ਜੋ ਗੱਲਾਂ ਇਹਦੇ 'ਚ ਨੇ, ਜਦੋਂ ਤੁਸੀਂ ਵਿਤਨਾਮ ਵਾਰ, ਕੋਰੀਅਨ ਵਾਰ ਜਾਂ ਈਵਨ ਹੁਣ ਅਫਗਾਨਿਸਤਾਨ ਤੋਂ ਜਿਹੜੇ ਨੈਟੋ ਦੇ ਸ਼ੋਲਜਰ ਆਉਂਦੇ ਨੇ, ਅਮਰੀਕਾ ਦੇ ਵਿੱਚ ਦਰਜਨਾਂ ਮਰਡਰ ਉਹਨਾਂ ਫੌਜੀਆਂ ਨੇ ਆਪਣੇ ਘਰਦਿਆਂ ਦੇ ਹੀ, ਕਈਆਂ ਵਾਈਵਸ ਦੇ, ਬੱਚਿਆਂ ਦੇ, ਜਾਂ ਜਿਹੜੇ ਕੁਛ ਜਿਹੜੇ ਮਾਰਕੀਟ ਪਲੇਸ ਤੇ ਵੀ ਸ਼ੂਟਿੰਗ ਹੋਈ ਜਿਵੇਂ ਇੱਥੇ ਨਿਊ ਜਰਸੀ 'ਚ ਸੀ, ਉਹ ਸਾਬਕਾ ਫੌਜੀ ਨੇ ਜਿਨ੍ਹਾਂ ਨੇ ਸਰਵ ਕੀਤਾ। ਉਹਨਾਂ ਨੂੰ ਕੀ ਹੁੰਦਾ ਹੈ ਮੈਂਟਲੀ, ਉਹਨੂੰ ਇਹ ਕਿਵੇਂ ਜੰਗ ਇਫੈਕਟ ਕਰਦੀ ਹੈ ਜੀ। ਔਰ ਈਵਨ ਜਿਹੜਾ ਇਹ ਸਾਰਾ ਪਾਰਟ ਹੈ ਇਹਨੂੰ ਉਹਨੇ ਇਸ ਪੀਸ ਦੇ ਵਿੱਚ, ਓਪੀਨੀਅਨ ਪੀਸ 'ਚ ਬੜੇ ਚੰਗੇ ਢੰਗ ਨਾਲ ਸਮਝਾਇਆ ਔਰ ਇਹਦਾ ਟਾਈਟਲ ਹੈ ਵਟ ਇੰਡੀਅਨਸ ਸ਼ੁੱਡ ਨੋ ਅਬਾਊਟ ਵਾਰ ਬਿਫੋਰ ਡਿਮਾਂਡਿੰਗ ਏ ਮਿਲਟਰੀ ਕ੍ਰੈਕਡਾਊਨ ਇਨ ਕਸ਼ਮੀਰ ਛੱਤੀਸਗੜ੍ਹ। ਛੱਤੀਸਗੜ੍ਹ 'ਚ 25 ਮਾਰੇ ਗਏ CRPF ਦੇ ਜਵਾਨ और एकदम होया कि जी मार दो सारे, जंग कर दो, लेवल कर दो, कारपेट बॉम्बिंग कर दो, जिवें वो अशोक सिंगर के किहड़ा उन्हां दा कश्मीर च कहंदा कारपेट बॉम्बिंग कर दो। हुण इहदे च है कि भी भारतीयां नूं ये जिहड़े मिलिटरी एक्शन की गल करदे ने, इस बारे गल करन तो पहलां ये पता होना चाहिए भी जंग हुंदी की है। Sections of India's middle and upper classes seem increasingly drawn to the idea of using state violence to sort out political questions. This is expressed in many ways. Chandra Prakash Ganga, J&K's Industries and Commerce Minister from BJP, says that stone pelting youth in the valley are traitors and that the bullet is the only remedy for them. Social media is rife with calls for ruthless action after 25 CRPF personnel were killed in Chhattisgarh on April 24th. उन्हें कहा भी भारत की मध वर्गी क्लास और कुछ उच्च एलीट क्लास जिहड़ी है वो हमेशा ही स्टेट वायलेंस की गल करती है कि भी सियासी मसले हल करने लिए ये करो। और उन्होंने जम्मू कश्मीर के इंडस्ट्री कमर्स मिनिस्टर की गल की जिन्हें कहा जी ये पत्थर सुट्टण वाले गद्दार ने और इन्हों गोलियां दे नाल भुनदे। और सोशल मीडिया भी अक्सर जदों मारे गए CRPF के 25 जवान छत्तीसगढ़ ਤੇ ਮਿਲਟਰੀ ਐਕਸ਼ਨ ਦੀ ਗੱਲ ਹੋਈ। ਸਟੇਟ ਵਾਇਲੈਂਸ ਐਜ਼ ਅ ਸੋਲੂਸ਼ਨ appeals to sections that have an uncomplicated black and white view of the world ਕਿ ਮਿਲਟਰੀ ਸੋਲੂਸ਼ਨ ਉਹ ਲੋਕ ਸਮਝਦੇ ਨੇ ਜਿਹੜੇ ਸਮਝਦੇ ਨੇ ਵੀ ਇਹ ਜਿਹੜੀ ਹੈ ਸਿਚੁਏਸ਼ਨ ਇਹ ਕੋਈ ਕੰਪਲੈਕਸ ਨਹੀਂ ਹੈ, ਇਹ ਕਾਲੀ ਤੇ ਚਿੱਟੀ ਹੈ, ਬਲੈਕ ਐਂਡ ਵਾਈਟ। ਦੇ ਡੂ ਨਾਟ ਲੁੱਕ ਐਟ social conflict in the context of history or as consequences of acts of state, but view problems essentially as a fault of other countries or groups ਕਿ ਇਹ ਜਿਹੜੇ ਇਸ ਟਕਰਾਅ ਨੂੰ ਜਿਹੜੇ ਨੇ ਉਹ ਕੋਈ ਇਸ ਸੋਸ਼ਲ ਕੰਟੈਕਸਟ ਨਹੀਂ ਦੇਖਦੇ ਕਿ ਕੀ ਹੈ, ਉਹ ਇਹ ਸਮਝਦੇ ਨੇ ਕਿ ਵੀ ਇਹ ਦੂਸਰੇ ਦੇਸ਼ ਜਾਂ ਦੂਸਰੇ ਗਰੁੱਪਾਂ ਦੇ ਕਰਕੇ ਇਹ ਮਾਹੌਲ ਬਣਿਆ। They tend to believe that unflinching use of armed force is the hallmark of political leadership. The irony, of course, is that these sections professes a love for militarized methods without perhaps being acquainted with the experiences of armed conflict and war. In other words, this cohort is happy to volunteer other people for violent quick fixes without understanding how conflict brutalizes both the civilian and the soldier. कि भी ये जिहड़ी क्लास है वो समझते हैं जी वही पोलिटिकल लीडरशिप है जिहड़ी एकदम जंग का ऐलान करे। उन्हें कहा भी हालात की ये गल है कि भी ये जिहड़े मिलिटराइज मैथड्स की गल करने वाले लोग ने
ਇਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਵੀ ਇਸ ਦਾ ਜਿਹੜਾ ਨਤੀਜਾ ਅਲਟੀਮੇਟਲੀ ਸਿਵਿਲੀਅਨਸ ਨੂੰ ਵੀ ਔਰ ਸੋਲਜਰ ਨੂੰ ਵੀ, ਫੌਜੀ ਨੂੰ ਵੀ ਕਿਵੇਂ ਭੁਗਤਣਾ ਪੈਂਦਾ ਜੀ। There are reasons for this. ਇਹਦੇ ਕਾਰਨ ਹੈ। For years, people have been exposed to the view that unrest in Kashmir, tribal India, and Northeast are purely the fault of Pakistan, human rights activists, and insurgent groups, respectively, without much references to the possibility that flawed state policies over decades has bred alienation. ਉਹਨਾਂ ਨੇ ਕਿਹਾ ਵੀ ਲੋਕ ਜਿਹੜੇ ਜੰਗ ਦੀ ਗੱਲ ਕਰਦੇ ਨੇ ਉਹਦੇ ਵੀ ਇੱਕ ਰੀਜ਼ਨ ਹੈ ਕਿ ਕਈ ਸਾਲਾਂ ਤੋਂ ਜੋ ਲੋਕਾਂ ਨੂੰ ਫੀਡ ਕੀਤਾ ਜਾ ਰਿਹਾ ਉਹ ਇਹ ਹੈ ਕਿ ਜਿਹੜਾ ਝਗੜਾ ਕਸ਼ਮੀਰ 'ਚ ਹੈ ਜਾਂ ਟਰਾਈਬਲ ਜਿੱਥੇ ਆਦੀਵਾਸੀ ਰਹਿੰਦੇ ਨੇ ਜਾਂ ਉੱਤਰ ਪੂਰਬ ਅਸਾਮ, ਨਾਗਾਲੈਂਡ, ਮਨੀਪੁਰ, ਇਹ ਜਾਂ ਤਾਂ ਪਾਕਿਸਤਾਨ ਦੇ ਕਰਕੇ ਹੈ, ਉਹ ਭੜਕਾ ਰਿਹਾ, ਜਾਂ ਜਿਹੜੇ ਹਿਊਮਨ ਰਾਈਟ ਲਈ ਕੰਮ ਕਰਨ ਵਾਲੇ ਗਰੁੱਪ ਨੇ ਜਾਂ ਜਿਹੜੇ ਆਜ਼ਾਦੀ ਲਈ, ਇਹਨਾਂ ਦੀ ਬਦੌਲਤ ਹੈ। ਔਰ ਇਸ ਲਈ ਉਹਨਾਂ ਨੇ ਕਦੇ ਵੀ ਜਿਹੜੀ ਸਟੇਟ ਦੀਆਂ ਪਾਲਿਸੀਜ਼ ਨੇ ਕਿ ਵੀ ਉਹਨਾਂ ਨੇ ਕਦੇ ਵੀ ਇਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਇਹਦੇ ਵੱਲ ਉਹ ਧਿਆਨ ਨਹੀਂ ਦਿੰਦੇ। The fact that people relate to military purely through the lens of heroism also obscures its understanding of the lives of security forces. For instance, television channels show soldiers braving the chill of Siachen. Reporters interview families of security forces killed in encounters in Kashmir. These glimpses are compelling, but only tell a part of the story. They don't capture what soldiers experience when fighting war on the border or countering insurgencies within. ਉਹਨੇ ਕਿਹਾ ਜੀ ਇਹਦੇ 'ਚ ਜਿਵੇਂ ਮੀਡੀਆ ਨੇ ਵੀ ਹੀਰੋ ਬਣਾਏ ਨੇ ਕਿ ਵੀ ਸਿਆਚਨ ਗਲੇਸ਼ੀਅਰ ਤੇ ਪਹਿਰਾ ਦੇ ਰਹੇ ਨੇ, ਉਹ ਦਿਖਾ ਰਹੇ ਦੇਖੋ ਜੀ ਕਿੰਨੇ ਹੀਰੋ ਨੇ, ਜਾਂ ਜਿਹੜੇ ਸੋਲਜਰ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਦੇ ਬੱਚੇ ਜਾਂ ਦੂਜਿਆਂ ਤੋਂ ਇੰਟਰਵਿਊ ਕਰਕੇ ਉਹਨਾਂ ਤੋਂ ਜਦੋਂ ਬੜੇ ਵੱਡੇ ਵੱਡੇ ਬਿਆਨ ਦਵਾਏ ਜਾਂਦੇ ਨੇ ਤੇ ਲੋਕ ਜਿਹੜੇ ਨੇ ਉਹ ਸਮਝਦੇ ਨੇ ਕਿ ਵੀ ਇਹ ਵਾਹ 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 ਇਹ ਹੈ ਹੀਰੋਇਜ਼ਮ। ਲੇਕਿਨ ਦੂਸਰਾ ਜਿਹੜਾ ਪੱਖ ਹੈ ਕਿ ਵੀ ਉਹਨਾਂ ਦੇ ਸਾਹਮਣੇ ਨਹੀਂ ਆਇਆ। ਔਰ ਫਿਰ ਥਿੰਕ ਆਫ ਇਟ, ਕਹਿੰਦੇ ਇਸ ਬਾਰੇ ਜ਼ਰਾ ਸੋਚੋ। Thousands of soldiers and paramilitary personnel have been fighting insurgency in Kashmir for over 28 years, and it is striking that we do not have a culture of recording their experience in ways that inform public debate on security policy. ਉਹਨੇ ਕਿਹਾ ਜੀ ਹਜ਼ਾਰਾਂ ਜਿਹੜੇ ਫੌਜੀ ਨੇ ਪਿਛਲੇ 28 ਸਾਲ ਤੋਂ ਕਸ਼ਮੀਰ ਦੇ ਵਿੱਚ ਉਹ ਇਨਸਰਜੈਂਸੀ ਦੇ ਨਾਲ ਲੜ ਰਹੇ ਨੇ, ਪਰ ਕੋਈ ਐਸਾ ਕਲਚਰ ਨਹੀਂ ਹੈ ਵੀ ਉਹਨਾਂ ਨੇ ਆਪਣਾ ਐਕਸਪੀਰੀਅੰਸ ਦਿੱਤਾ ਹੋਏ ਕਿ ਵੀ ਉਹ ਇਨਸਰਜੈਂਸੀ ਨਾਲ ਲੜਦੇ ਆ ਕਿਸ ਗੱਲ ਚੋਂ ਗੁਜ਼ਰੇ ਨੇ ਜਾਂ ਗੁਜ਼ਰ ਰਹੇ ਨੇ। One estimate suggests that over 44,200 people have died in Kashmir since 1988, including 6,286 personnel from security forces. ਇੱਕ ਅੰਦਾਜ਼ੇ ਮੁਤਾਬਕ ਪਿਛਲੇ 1988 ਤੋਂ ਲੈ ਕੇ ਯਾਨੀ ਕਿ ਆਲਮੋਸਟ 40 ਸਾਲ 'ਚ 44,200 ਬੰਦਾ ਜਿਹੜਾ ਕਸ਼ਮੀਰ 'ਚ ਮਰਿਆ, ਜਿਨ੍ਹਾਂ ਚੋਂ 6,286 ਫੌਜੀ ਨੇ। ਬਹੁਤ ਵੱਡੀ ਗਿਣਤੀ ਹੈ ਇਹ। India is believed to have maintained about 500,000 security forces in Kashmir for years, but why are there hardly any accounts of soldiers about the insurgency either through interviews, articles or books? कि 5 ਲੱਖ फौज इंडिया ने उत्थे मेनटेन की हुई है, पर कदे फौजियों के परस्पैक्टिव तो कोई इंटरव्यू, कोई आर्टिकल या बुक्स के उत्थे की हो रहा। Why is it that defense publications and website major on combat strategy and have very little on personal experiences of warfare? कि strategies ਹੁੰਦੀਆਂ ਨੇ ਵੀ ਆ ਕਰਾਂਗੇ ਉਹ ਕਰਾਂਗੇ, ਪਰ ਉਹ ਜਿਹੜੇ ਪਰਸਨਲ ਨੇ ਉੱਥੇ ਉਹਨਾਂ ਦੇ ਕੀ ਅਨੁਭਵ ਨੇ ਉਹਨਾਂ ਬਾਰੇ ਕਦੇ ਕੋਈ ਗੱਲ ਨਹੀਂ। What do Indian army soldiers and CRPF personnel, many of whom come from marginal backgrounds themselves, really think about Kashmiris and Delhi's policies? ਜਿਹੜੇ ਫੌਜੀ ਨੇ ਜਾਂ CRPF ਤੇ ਨੇ ਗਰਾਊਂਡ ਤੇ ਨੇ, ਕਦੇ ਕਿਸੇ ਨੇ ਉਹਨਾਂ ਨੂੰ ਪੁੱਛਿਆ ਵੀ ਉਹ ਕੀ ਸੋਚਦੇ ਨੇ ਜਿਹੜੀ ਦਿੱਲੀ ਦੀ ਨੀਤੀ ਹੈ ਵੀ ਕਸ਼ਮੀਰੀਆਂ ਨੂੰ ਦੱਬ ਦਿਓ, ਮਾਰ ਦਿਓ, ਉਡਾ ਦਿਓ? ਜੀ is there any ethnographic research that addresses these issues? What do families of soldiers think about the ultimate price they have paid when the conflict seems unending? What do soldiers think about confronting civilian protesters with live ammunition? ਉਹਨਾਂ ਨੇ ਕਿਹਾ ਜੀ ਉਹਨਾਂ ਦੇ ਪਰਿਵਾਰਾਂ ਬਾਰੇ ਵਾਲੇ ਕੀ ਸੋਚਦੇ ਨੇ, ਜਾਂ ਫੌਜਾਂ ਨੂੰ ਕਦੇ ਪੁੱਛਿਆ ਵੀ ਪੀਸਫੁਲ ਪ੍ਰੋਟੈਸਟ ਵਾਲਿਆਂ ਨੂੰ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਲਾਈਵ ਐਮੂਨੀਸ਼ਨ ਯੂਜ਼ ਕਰੋ, ਸਿੱਧੇ ਗੋਲੀਆਂ ਮਾਰੋ? ਇਹੀ ਨਹੀਂ ਹੈ। ਜੇ ਕੋਈ ਗੁਰਮੇਰ ਕੌਰ ਵਰਗੀ ਬੱਚੀ ਨਿਕਲਦੀ ਹੈ ਬਾਹਰ ਇਹ ਦੱਸਣ ਦੇ ਲਈ ਜਿਹਦਾ ਪਿਓ ਮਰਿਆ ਹੈ
ਕਿ ਭਾਈ ਸਾਨੂੰ ਜੰਗ ਨਹੀਂ ਚਾਹੀਦਾ, ਮੇਰੇ ਪਿਓ ਨੂੰ ਪਾਕਿਸਤਾਨ ਨੇ ਨਹੀਂ ਮਾਰਿਆ, ਮੇਰੇ ਪਿਓ ਨੂੰ ਜੰਗ ਨੇ ਮਾਰਿਆ, ਲੜਾਈ ਨੇ ਮਾਰਿਆ। ਲੜਾਈ ਨੇ ਮਾਰਿਆ। ਔਰ ਉਹਦਾ ਕੀ ਹਾਲ ਕਰ ਦਿੱਤਾ ਇਹਨਾਂ ਨੇ, ਔਰ ਕਿਸ ਕਿਸਮ ਦਾ। ਸੋ ਇਹ ਹੈ, ਮੈਂ ਸਮਝਦਾ, ਮੈਂ ਇਹਨੂੰ ਇਸ ਲਈ ਆਰਟੀਕਲ ਨੂੰ ਪਿਕ ਕੀਤਾ ਕਿ ਇਹ ਜਿਹੜਾ ਕਲਚਰ ਖੜਾ ਕਰ ਦਿੱਤਾ ਇਹਨਾਂ ਨੇ, ਜਿਨ੍ਹਾਂ ਨੇ ਸ਼ਿਵ ਸੈਨਾ ਵਾਲਾ ਕੋਈ ਬਿਆਨ ਦੇ, ਉਹਨਾਂ ਨੇ ਕਦੇ ਚੀਚੀ ਨੂੰ ਲਹੂ ਨਹੀਂ ਲਾਣਾ ਹੈ, ਕਦੇ ਫੇਸ ਨਹੀਂ ਕਰਨਾ ਹੈ, ਉਹ ਘਰੋਂ ਨਿਕਲਦੇ ਰਹੇ ਨੇ। ਲੇਕਿਨ ਇੱਕ ਮਾਹੌਲ ਇਸ ਕਿਸਮ ਦਾ ਨਫ਼ਰਤ ਦਾ, ਤੇ ਜਿਹੜੇ ਫੌਜੀ ਨੇ ਅਲਟੀਮੇਟਲੀ ਉਹ ਵੀ ਤਾਂ ਹਿਊਮਨ ਬੀਇੰਗ ਨੇ, ਉਹਨਾਂ ਵਿਚਾਰਿਆਂ ਨੇ ਵੀ ਆਪਣੇ ਬੱਚੇ ਪਾਲਣ ਦੇ ਲਈ ਜਿਹੜਾ ਹੈ ਉਹਨਾਂ ਨੇ ਫੌਜ ਜੁਆਇਨ ਕੀਤੀ ਹੈ, ਔਰ ਉਹਨਾਂ ਨੂੰ ਤੁਸੀਂ ਹਰ ਵਾਰ ਬਲਦੀ ਦੇ ਬੂਥੇ 'ਚ ਧੱਕ ਦਿੰਦੇ ਹੋ, ਉਹ ਕੋਈ ਵੀ ਹੋ, ਕਿਸੇ ਧਰਮ ਨਾਲ ਉਹਨਾਂ ਦਾ ਤਾਲੁਕ ਹੋਏ, ਇਹ ਨਹੀਂ ਹੈ, ਹਿਊਮਨ ਬੀਇੰਗਸ ਦੇ ਤੌਰ ਤੇ। ਔਰ ਇਹ ਆਰਟੀਕਲ ਇਸ ਪਾਰਟ ਨੂੰ ਐਡਰੈਸ ਕਰਦਾ, we don't have much research because secrecy rules prevent scholarly accesses and consequently people do not get to ask questions that complicate our standing of conflict। ਉਹਨਾਂ ਨੇ ਕਿਹਾ ਜੀ ਇੱਥੇ ਸੀਕ੍ਰੇਸੀ ਦੀ ਕੰਧ ਖੜੀ ਕਰ ਦਿੱਤੀ। ਪਿੱਛੇ ਜੇ 2-4 ਫੌਜੀਆਂ ਨੇ ਉਹ ਸੋਸ਼ਲ ਮੀਡੀਆ ਤੇ ਪਾਇਆ ਕਿ ਜੀ ਸਾਨੂੰ ਖਾਣ ਨੂੰ ਕੀ ਦਿੰਦੇ ਨੇ, ਕਿਵੇਂ ਕੀ ਹੋ ਰਿਹਾ, ਉਹਦਾ ਬੜਾ ਰੌਲਾ ਪਿਆ ਜੀ। ਇੱਕ ਉਹ ਬੈਟਸਮੈਨ ਨੇ ਲਾਇਆ ਵੀ ਸਾਨੂੰ ਕਿਵੇਂ ਨੌਕਰਾਂ ਦੀ ਤਰ੍ਹਾਂ ਤਸਮੇ ਬੰਨਣ ਤੇ ਲਾਇਆ ਹੋਇਆ, ਔਰ ਹੁਣ ਉਹਨਾਂ ਨੇ ਸਖਤ ਆਰਡਰ ਕਰਤਾ ਉਦੋਂ ਆਰਮੀ ਨੇ ਵੀ ਜਿਹੜਾ ਵੀ ਕੋਈ ਇਸ ਤਰ੍ਹਾਂ ਕਰੇਗਾ ਸਿੱਧਾ ਹੀ ਫਾਇਰ ਹੋ। ਸੋ ਕਿਹਨੇ ਦੱਸਣਾ, ਇਹ ਤਾਂ ਜਿਹੜਾ ਰਾਈਟਰ ਹੈ ਇਹ ਤਾਂ ਕਹਿ ਰਿਹਾ ਕਿ ਭਾਈ ਉਹਨਾਂ ਨੂੰ ਐਕਸਪੀਰੀਅੰਸ ਦੱਸਣ ਦਿਓ, ਉਹ ਤਾਂ ਆਪਣੀ ਜ਼ਬਾਨ ਹੀ ਨਹੀਂ ਖੋਲ ਸਕਦੇ। ਉੱਥੇ 2-4 ਉਹਨਾਂ ਨੂੰ ਪੜਾਏ ਹੋਏ ਨੇ, ਰੂਲ ਇਜ਼ ਰੂਲ ਜੀ। ਔਰ ਰੂਲ ਇਹ ਹੈ ਕਿ ਹਰ ਛੋਟਾ ਵੱਡੇ ਨੂੰ ਸਲੂਟ ਮਾਰੇਗਾ, ਇਹ ਰੂਲ ਹੈ, ਔਰ ਕੋਈ ਸਵਾਲ ਨਹੀਂ ਪੁੱਛਿਆ ਜਾਏਗਾ, ਆਰਡਰ ਇਜ਼ ਆਰਡਰ। ਇਹ ਗੁਲਾਮਾਂ ਦੀ ਗੱਲ ਹੈ। ਹੁਣ ਜਿਹੜੀਆਂ ਸਿਵਲਾਈਜ਼ ਸੁਸਾਇਟੀਜ਼ ਨੇ ਉਹਦੇ 'ਚ ਪਾਰਟਿਸਿਪੇਸ਼ਨ ਹੁੰਦੀ ਹੈ, ਡਾਇਲੋਗ ਹੁੰਦਾ ਹੈ। ਫਿਰ ਉਹਨਾਂ ਨੇ ਵੈਸਟਰਨ ਸ਼ੋਲਜਰਸ ਦੀ ਗੱਲ ਕੀਤੀ ਹੈ ਕਿ ਵੀ ਕਿਵੇਂ ਵਿਤਨਾਮ, ਇਰਾਕ, ਅਫਗਾਨਿਸਤਾਨ 'ਚ ਜਿਹੜਾ ਇਸ ਬਾਰੇ ਡਿਬੇਟ ਹੁੰਦੀ ਰਹੀ ਇਹਨਾਂ ਮੁਲਕਾਂ ਦੇ ਵਿੱਚ। there is clearly a narrative vacuum and the bureaucratic silencing of soldiers has really policy implications because hawkish elites have moved into spaces where contrarian voices might have been and framed the debate entirely on realist lines where the fates of soldiers and civilians are discussed in bloodless strategic terms। ਕਿ ਬਈ ਇਹਨਾਂ ਮੁਲਕਾਂ 'ਚ ਪਲੇਟਫਾਰਮ ਨੇ ਜਿੱਥੇ ਜੇ ਕੋਈ ਗਲਤੀ ਹੁੰਦੀ ਵੀ ਹੈ, ਹੁਣ ਇੱਥੇ ਪ੍ਰੈਜ਼ੀਡੈਂਟਸ ਨੇ ਜਿਹੜਾ ਹੈ ਉਹ ਕਹਿ ਕੇ ਜੇ ਅਸੀਂ ਜੰਗ ਮੁਕਾਣੀ ਹੈ, ਕਿਵੇਂ ਇਹਨਾਂ ਨੇ ਵਿਤਨਾਮ 'ਚ ਸ਼ੋਲਜਰ ਡਰਾ ਕੀਤੇ ਕਿਉਂਕਿ ਲੋਕਾਂ 'ਚ ਉਹਦਾ ਰੋਹ ਜਾਗ ਗਿਆ ਵੀ ਅਸੀਂ ਨਹੀਂ ਜੰਗ ਚਾਹੁੰਦੇ। ਇਹੀ ਇਰਾਕ ਵਾਰ ਬਾਰੇ ਹੋਇਆ, ਇਹੀ ਅਫਗਾਨਿਸਤਾਨ ਵਾਰ ਬਾਰੇ। ਔਰ ਫਿਰ ਇਸ ਸਾਰੇ 'ਚੋਂ ਚੱਲਦੇ ਆ ਮੈਂ ਦੇਖ ਰਿਹਾ ਉਹਨਾਂ ਨੇ ਕਿਹਾ ਵੀ ਜਦੋਂ ਸ਼ੋਲਜਰਸ ਨੂੰ ਤੁਸੀਂ ਐਸੇ ਟੈਰੇਨ 'ਚ ਭੇਜਦੇ ਹੋ, ਵੈਨ ਸ਼ੋਲਜਰਸ ਆਰ ਡਰੌਪਡ ਇਨ ਅਨਫੈਮਿਲੀਅਰ ਟਰੇਨ they experience a fear and blind rage that begins to focus on the men who are the source of danger। ਹੁਣ ਇਹ ਸ਼ੋਲਜਰਸ ਦੀ ਸਾਈਕੋਲੋਜੀ ਹੈ ਕਿ ਤੁਸੀਂ ਉਹਨਾਂ ਨੂੰ ਪਹਾੜਾਂ ਤੇ ਉਤਾਰਿਆ, ਜਾਂ ਕਿਵੇਂ ਹਜ਼ਾਰਾਂ ਸ਼ੋਲਜਰ ਜਿਨ੍ਹਾਂ ਚੋਂ ਮੈਜੋਰਟੀ ਸਿੱਖ ਸੀ, ਸ੍ਰੀਲੰਕਾ 'ਚ ਜਦੋਂ ਇਹਨਾਂ ਨੇ ਪੀਸ ਕੀਪਿੰਗ ਫੋਰਸ ਦੇ ਨਾਂ ਥੱਲੇ ਉਹਨਾਂ ਨੂੰ ਤਮਿਲਾਂ ਨੂੰ ਮਾਰਨ ਲਈ ਭੇਜੇ, ਉਹਨਾਂ ਚੋਂ ਉਹ ਪਤਾ ਵੀ ਨਹੀਂ ਸੀ ਹੁਣ ਇੱਥੇ ਰਹਿਣ ਵਾਲੇ, ਉਹਨਾਂ ਦੀ ਟ੍ਰੇਨਿੰਗ ਤੁਸੀਂ ਉਹਨਾਂ ਨੂੰ ਉਹਨਾਂ ਜੰਗਲਾਂ 'ਚ, ਪਹਾੜਾਂ 'ਚ, ਔਰ ਜਿਸ ਕਿਸਮ ਦੇ ਸ੍ਰੀਲੰਕਾ ਵਰਗੇ ਟੈਰੇਨ 'ਚ ਭੇਜਦੇ ਹੋ, ਇਹੀ ਹਾਲ ਕਸ਼ਮੀਰ 'ਚ ਹੈ ਕਿ ਵੀ ਲੋਕਲ ਜਿਹੜੇ ਉਹਨਾਂ ਨੂੰ ਅਪੋਜ਼ ਕਰ ਰਹੇ ਨੇ ਉਹਨਾਂ ਦੇ ਘਰ ਨੇ, ਉਹ ਸਮਝਦੇ ਨੇ, ਟੈਰੇਨ ਤੋਂ ਵਾਕਿਫ ਨੇ। ਇੱਕ ਮਦਰਾਸੀ, ਇੱਕ ਬਿਹਾਰੀ, ਇੱਕ ਯੂਪੀ ਦਾ ਕੈਂਪ 'ਚੋਂ ਸੇਫ ਹੈ, ਬਾਹਰ ਨਿਕਲਦਾ ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਗੋਲੀ ਕਿਹੜੇ ਪਾਸਿਓਂ ਆ ਰਹੀ ਹੈ। ਔਰ ਉਹ ਇਹੀ ਉਹਨੇ ਬਿਆਨ ਕੀਤਾ ਕਿ ਵੀ ਜਦੋਂ ਉਹਨਾਂ ਦੇ ਸਾਹਮਣੇ ਜਿਹੜਾ ਐਕਸਪੀਰੀਅੰਸ ਹੁੰਦਾ ਹੈ ਉਹਦੇ 'ਚ ਇਹੀ ਹੁੰਦਾ ਹੈ ਕਿ ਦਿਸ ਇਨਰ ਇਮੋਸ਼ਨਲ ਵਾਰ ਪ੍ਰੋਡਿਊਸਿਸ ਅ ਟੈਂਸ਼ਨ। ਉਹਨਾਂ ਲਈ ਹੁੰਦਾ ਵੀ ਜਿੰਨੇ ਬੰਦੇ ਤੁਰਦੇ ਫਿਰਦੇ ਨੇ ਸਾਰੇ ਐਨਮੀ ਨੇ। ਜੋ ਕੁਛ ਉਹਨਾਂ ਨੇ ਫੌਜ ਤੋਂ ਪੰਜਾਬ 'ਚ ਕਰਵਾਇਆ, ਜਦੋਂ ਜੂਨ 84 'ਚ ਉਹਨਾਂ ਨੇ ਫੌਜ ਕੱਲੀ ਦਰਬਾਰ ਸਾਹਿਬ ਤੇ ਅਟੈਕ ਲਈ ਨਹੀਂ, 12,000 ਪਿੰਡਾਂ 'ਚ ਵੀ, ਤੇ ਜਿਹੜਾ ਉਹ ਪੰਦਰਵਾੜਾ ਫੋਰਟਨਾਈਟਲੀ ਬਾਤਚੀਤ ਸੀ ਉਹਦੇ 'ਚ ਡਾਇਰੈਕਟਿਵ ਦਿੱਤਾ ਕਿ ਵੀ ਇਹ ਜਿਹੜੇ ਨੇ, ਜਿਹੜਾ ਕਿਰਪਾਨ ਵਾਲਾ ਹੋਏ, ਪੀਲੇ ਰੰਗ ਦਾ ਪਟਕਾ ਹੋਏ, ਇਹ ਸਾਰੇ ਅੱਤਵਾਦੀ ਨੇ, ਦੁਸ਼ਮਣ ਨੇ, ਇਹਨਾਂ ਨੂੰ ਮਾਰਨਾ। ਹੁਣ ਜਿਹੜੀਆਂ ਕਿਲਿੰਗਸ ਉਹਨਾਂ ਨੇ ਅਗਲੇ 6 ਮਹੀਨੇ 'ਚ ਪੰਜਾਬ 'ਚ ਕੀਤੀਆਂ ਜੂਨ 84 ਤੋਂ ਬਾਅਦ, ਫੌਜੀ ਦੀ ਤਾਂ ਉਨੀ ਕੀ ਟ੍ਰੇਨਿੰਗ ਹੈ, ਔਰ ਉਹਨੂੰ ਇਹ ਡਰ ਹੁੰਦਾ ਸੀ ਕਿ ਅੱਛਾ ਇਹ ਟੈਰਰਿਸਟ ਨੇ, ਜੇ ਮੈਂ ਨਾ ਮਾਰਿਆ ਤਾਂ ਇਹਨੇ ਮੈਨੂੰ ਮਾਰ ਦੇਣਾ। ਸੋ ਇਸ ਫੀਅਰ ਦੇ ਵਿੱਚ ਜਿਹੜਾ ਸਾਈਕੋਲੋਜੀਕਲ ਫੀਅਰ ਹੈ, all a soldier can think about is the moment where he can escape and release this tension. All other considerations, the rights and wrongs of what he is doing, the chances for victory or defeat in the battle purpose or lack of it become so absurd as to be less than irrelevant। ਕਿ ਫੌਜੀ ਦੇ ਲਈ ਜੰਗ ਕਾਹਦੇ ਲਈ ਹੈ, ਕਿਹਨੂੰ ਮਾਰਨਾ ਕੀ ਹੈ, ਇੱਕੋ ਹੀ ਪੁਆਇੰਟ ਹੁੰਦਾ ਉਹਨੂੰ ਕਿ ਵੀ ਜੇ ਮੈਨੂੰ ਕਿਹਾ ਮਾਰਨਾ, ਔਰ ਫਿਰ ਉਹ ਉਸ ਡਰ 'ਚ ਵੀ ਰਹਿੰਦਾ ਕਿ ਮੈਨੂੰ ਨਾ ਮਾਰ ਦੇ। ਜਦੋਂ ਉਹ ਮਾਰਦਾ ਹੈ ਲਾਈਵ ਐਮਨੀਸ਼ਨ,
ਫਿਰ ਉਹ ਗਿਲਟ 'ਚ ਰਹਿੰਦਾ। ਜਿਹੜੇ ਬਹੁਤ ਸਾਰੇ ਜੰਗ 'ਚੋਂ ਆਉਂਦੇ ਨੇ ਉਹ ਸਾਈਕੋਲੋਜੀਕਲੀ ਕਦੇ ਸੇਮ ਨਹੀਂ ਹੁੰਦੇ। ਹੁਣ ਜਦੋਂ ਉਹ ਮਾਰ ਕੇ ਹਟਦਾ ਉਹ ਦੇਖਦਾ ਵੀ ਉਹਦੇ ਪੈਰਾਂ 'ਚ 18 ਸਾਲਾਂ ਦਾ ਮੁੰਡਾ ਡਿੱਗਿਆ ਜਿਹਨੂੰ ਮਾਰਿਆ, ਇੱਕਦਮ ਉਹਦਾ ਧਿਆਨ ਆਪਣੇ ਬੱਚੇ ਵੱਲ ਜਾਂਦਾ ਕਿ ਮੇਰਾ ਪੁੱਤਰ ਹੈ, ਮੇਰਾ ਪੁੱਤਰ ਵੀ 18 ਸਾਲਾਂ ਦਾ ਇਦਾਂ ਦਾ ਹੀ ਹੈ। ਉਹ ਫਿਰ ਉਸ ਗਿਲਟ ਦੇ ਵਿੱਚ ਵੀ ਜਿਉਂਦਾ ਹੈ। ਜੰਗ ਤਾਂ ਕਰੀ ਜਾਓ ਕਿ ਜੀ war ਇਹ ਨੇ consequences ultimately. It is under such conditions when soldiers are scared for their lives or see their friends die that they are prone to resort to ghastly violence. ਹੁਣ ਜਿਹੜਾ ਤੁਹਾਡੇ ਨਾਲ ਹੈ ਇੱਕ ਫੌਜੀ ਜਿਨ੍ਹਾਂ ਨਾਲ ਤੁਹਾਡੀ ਟ੍ਰੇਨਿੰਗ ਹੋਈ ਹੈ, ਤੁਸੀਂ ਗੁਜ਼ਰੇ ਹੋ, ਗੋਲੀ ਆਉਂਦੀ ਹੈ, ਉਹ ਮਰ ਜਾਂਦਾ ਹੈ, ਡਿੱਗ ਪੈਂਦਾ। ਹੁਣ ਉਹ ਸਾਈਕੋਲੋਜੀਕਲ ਕੀ ਇਫੈਕਟ ਹੈ? ਜਿਹੜਾ ਤੁਹਾਡਾ ਹਾਂਡੀਦਾਰ ਸੀ, ਉਹਨੂੰ ਹਾਂਡੀਦਾਰ ਕਹਿੰਦੇ ਨੇ, ਜਿਹੜੇ ਇੱਕੋ ਬੈਚ ਹੁੰਦੇ ਨੇ, ਕਿ ਉਹ ਡਿੱਗ ਪਿਆ ਤੇ ਤੁਸੀਂ ਕਿਸ ਥਾਟ ਦੇ ਨਾਲ ਫਿਰ ਜਿਉਂਦੇ ਹੋ? ਔਰ ਜਾਂ ਤੁਸੀਂ ਰਿਵੈਂਜਫੁਲ ਹੁੰਦੇ ਹੋ, ਸਾਈਕੋਲੋਜੀਕਲੀ ਤੁਸੀਂ ਟੈਂਸ ਹੁੰਦੇ ਹੋ, ਜਾਂ ਕਈ ਵਾਰੀ ਤੁਸੀਂ ਆਪਣਾ ਕੂਲ ਲੂਜ਼ ਕਰਦੇ ਹੋ। ਨਾਟ ਆਲ ਆਫ ਇਟ ਲਿੰਕ ਟੂ ਬੈਟਲ ਕੰਡੀਸ਼ਨਸ। There are also clear directives in war to kill as many of the enemy as possible, and that is effectively the only measure of success in guerrilla warfare. ਕਿ ਹੁਣ ਜੇ ਫੌਜ ਦਾ ਕਿ ਵੱਧ ਤੋਂ ਵੱਧ ਮਾਰੋ, ਜੀ ਅਸੀਂ ਉਹਨਾਂ ਨੂੰ ਆਊਟ ਨੰਬਰ ਕਰਕੇ ਉਹਨਾਂ ਨੂੰ ਮਾਰ ਦਈਏ। The fact that such warfare is waged among civilians sets the stage for more moral trauma for soldiers. ਜਿਹੜੇ ਸੋਲਜਰ ਨੇ ਉਹ ਹੋਰ ਉਸ ਇਖਲਾਕੀ ਜਿਹੜਾ ਟਰੋਮਾ ਹੈ, ਧੱਕਾ ਲੱਗਦਾ ਉਹਨਾਂ ਦੇ ਜਜ਼ਬਾਤਾਂ ਨੂੰ, ਉਹਦੇ 'ਚੋਂ ਗੁਜ਼ਰਦੇ ਨੇ। ਫਿਰ ਉਹਨੇ ਇੱਕ ਕਿਤਾਬ ਦਾ ਹਵਾਲਾ ਦਿੱਤਾ ਹੈ ਕੈਪੀਟੋ ਦੀ, ਜਿਹੜਾ ਕਿ ਵੀਅਤਨਾਮ ਵਾਰ ਦੇ ਵਿੱਚ ਰਿਹਾ, ਔਰ ਉਹਨੇ ਲਿਖੀ ਤੇ ਅਖੀਰਲੇ ਦੇ ਪੈਰਾਗ੍ਰਾਫ ਨੇ thousands of Kashmiri civilians have died over the years. ਹਜ਼ਾਰਾਂ ਕਸ਼ਮੀਰੀ ਸਿਵਲੀਅਨ ਮਰੇ ਨੇ। The shooting and blinding of citizens in the valley is getting increasingly normalized. ਅੱਜ ਨਾਰਮਲ ਹੋ ਗਿਆ ਵੀ ਸ਼ੂਟ ਕਰਤਾ, ਮਾਰਤਾ, ਅੰਨੇ ਕਰ ਦਿੱਤਾ ਜੀ। In Manipur, citizens are on the Supreme Court's orders trying to compile evidence for extrajudicial killings of 1,528 people by security forces. ਕਿ ਸੁਪਰੀਮ ਕੋਰਟ ਨੇ ਕਿਹਾ ਵੀ ਲੱਭੋ ਤੁਸੀਂ ਕਿੰਨੇ ਲੋਕ ਮਾਰੇ ਨੇ ਬਿਨਾਂ ਮੁਕੱਦਮਾ ਚਲਾਏ, ਤੇ ਉਹ 1528 ਜਿਹੜੇ ਨੇ ਉਹਨਾਂ ਦਾ ਡਾਟਾ ਉਹ ਕਲੈਕਟ ਕਰ ਰਹੇ ਨੇ। Politicians cannot continue to pursue policies that brutalize civilians and dehumanize soldiers. ਕਿ ਸਿਆਸਤਦਾਨ ਇੱਦਾਂ ਦੀਆਂ ਨੀਤੀਆਂ ਕਿੰਨੀ ਕੁ ਦੇਰ ਉਹ ਤੋਰੀ ਜਾਣਗੇ ਜਿਹਦੇ 'ਚ ਕਿ ਤੁਸੀਂ ਸਿਵਲੀਅਨ ਦੇ ਉੱਤੇ ਜ਼ੁਲਮ ਕਰਦੇ ਹੋ, ਔਰ ਸੋਲਜਰ ਜਿਹੜੇ ਨੇ ਉਹਨਾਂ ਨੂੰ ਤੁਸੀਂ ਅਣਮਨੁੱਖ ਬਣਾ ਦਿੰਦੇ, ਡੀਹਿਊਮਨਾਈਜ਼ ਕਰ ਦਿੰਦੇ ਹੋ, ਉਹਨਾਂ ਵਿਚਲੀਆਂ ਹਿਊਮਨ ਇਮੋਸ਼ਨਸ ਤੁਸੀਂ ਖਤਮ ਕਰ ਰਹੇ ਹੋ ਜੀ। Of course, a country must defend its borders and take security seriously, but leaders should be judged not by their readiness to deploy force on their citizens, but for their ability to create conditions where soldiers and civilians do not live with deep psychological burden. ਉਹਨੇ ਕਿਹਾ ਜੀ ਇਹ ਜੰਗਬਾਜ਼ ਲੀਡਰ ਨਹੀਂ ਚਾਹੀਦੇ। ਲੀਡਰ ਉਹ ਨਹੀਂ ਹੁੰਦਾ ਜਿਹੜਾ ਜੰਗ ਬਚਾਏ, ਲੀਡਰ ਉਹ ਹੈ ਜਿਹੜਾ ਸਿਵਲੀਅਨ ਔਰ ਮਿਲਟਰੀ ਦੇ ਵਿੱਚ ਉਹ ਬੈਲੈਂਸ ਬਣਾ ਦੇ, ਮਸਲੇ ਹੱਲ ਕਰੇ ਕਿ ਉਹਨਾਂ ਨੂੰ ਇਹ ਲੱਗੇ ਹੀ ਨਾ ਵੀ ਇਹ ਅਸੀਂ ਇੱਕ ਦੂਜੇ ਦੇ ਦੁਸ਼ਮਣ ਹੈ। This is the reason why sensible generals urge governments to find political solution. ਜਿਹੜੇ ਚੰਗੇ ਜਨਰਲ ਨੇ ਫੌਜ ਦੇ, ਹੁਣ ਇਹੀ ਕਾਰਨ ਸੀ ਕਿ ਲੈਫਟੀਨੈਂਟ ਜਨਰਲ ਸਿਨਹਾ ਜਿਹੜਾ ਵੈਸਟਰਨ ਕਮਾਂਡ ਦਾ ਜਨਰਲ ਸੀ, ਇੰਦਰਾ ਗਾਂਧੀ ਨੇ ਸੱਦਿਆ, ਉਹਨੂੰ ਕਿਹਾ ਜੀ ਟੈਂਕ ਲਿਆਓ। ਉਦੋਂ ਸੰਤ ਪਿੰਡਾਂ ਵਾਲਿਆਂ ਦੀ ਚੌਂਕ ਮਹਿਤਾ ਗ੍ਰਿਫਤਾਰੀ ਵੇਲੇ ਜੀ ਉਹਨੇ ਕਿਹਾ ਜੀ ਟੈਂਕ ਆਪਣੇ ਲੋਕਾਂ ਦੇ ਉੱਤੇ ਨਾ, ਮੈਂ ਔਰ ਸੀਨੀਅਰ ਮੋਸਟ ਜਨਰਲ ਸੀ, ਉਹਨੇ ਕਿਹਾ ਜੀ 90,000 ਸਿੱਖ ਸਰਵ ਕਰਦੇ ਨੇ, ਆਰਮੀ ਦੁਸ਼ਮਣ ਨਾਲ ਲੜਨ ਲਈ ਹੈ, ਆਪਣੇ ਸਿਟੀਜ਼ਨ ਨਾਲ ਨਹੀਂ। ਇੰਦਰਾ ਗਾਂਧੀ ਨੇ ਦੇਖਿਆ, ਉਹਨੇ ਟੈਸਟ ਸੀ ਅਜੇ ਕਿ ਵੀ ਜੇ ਇੱਥੇ ਟੈਂਕ ਭੇਜਣ ਨੂੰ ਤਿਆਰ ਨਹੀਂ ਤਾਂ ਉਹਨੇ ਤਾਂ ਪਲਾਨ ਕੀਤਾ ਸੀ ਵੀ ਉਹਨੇ ਸਾਡੇ ਤੇ ਖਿਲਾਫ ਨਸਲਕਸ਼ੀ ਕਰਨੀ ਹੈ, ਅਕਾਲ ਤਖਤ ਢਾਉਣਾ ਹੈ ਸਾਡਾ। ਉਹਨੂੰ ਸਿਨਹਾ ਨੂੰ ਪਾਸੇ ਕਰਕੇ ਜਨਰਲ ਵੈਦਿਆ ਨੂੰ ਲਿਆ ਕੇ ਉਹਨੇ ਜਨਰਲ ਬਣਾਇਆ, ਕਿਉਂਕਿ ਉਹਨੇ ਰਜ਼ਾਮੰਦੀ ਕੀਤੀ। ਉਹ ਸਿਨਹਾ ਰਿਜ਼ਾਈਨ ਕਰਕੇ ਚਲਾ ਗਿਆ ਸੀ। ਸੋ ਇਸ ਉਹੀ ਕਹਿ ਰਿਹਾ ਵੀ ਜਿਹੜੇ ਸਿਆਣੇ ਜਨਰਲ ਨੇ ਉਹ ਕਦੇ ਪੋਲੀਟੀਸ਼ੀਅਨਸ ਨੂੰ ਇਹ ਰਾਏ ਨਹੀਂ ਦਿੰਦੇ ਕਿ ਵੀ ਤੁਸੀਂ ਮਿਲਟਰੀ ਸੋਲੂਸ਼ਨ ਲੱਭੋ ਕਿਸੇ ਵੀ ਗੱਲ ਦਾ। ਪੋਲੀਟੀਸ਼ੀਅਨਸ ਮਸਟ ਨੋ that they are in the business of enabling human flourishing, pandering to violent sentiments in the name of nationalism, let soldiers and civilians down. ਕਿ ਰਾਸ਼ਟਰਵਾਦ ਦੇ ਨਾਂ ਥੱਲੇ ਤੁਸੀਂ ਸੋਲਜਰਸ ਔਰ ਸਿਵਲੀਅਨਸ ਨੂੰ ਖਤਰੇ ਦੇ ਵਿੱਚ ਧੱਕੋ, ਇਹ ਕੋਈ ਜਿਹੜੀ ਹੈ ਉਹ ਸਿਆਣਪ ਨਹੀਂ। ਇਟਸ ਟਾਈਮ ਨਾਓ, ਐਡ ਕੀਤਾ ਉਹਨੇ, it is time now for Indians to listen to the suffering and stories of soldiers and place it alongside the suffering and stories of countless civilians who find themselves in conflict zones. ਕਿ ਲੋਕੋ ਧਿਆਨ ਦੇ ਨਾਲ ਉਹਨਾਂ ਫੌਜੀਆਂ ਦਾ ਹਾਲ, ਉਹਨਾਂ ਦੀ ਕਹਾਣੀ ਸੁਣੋ
ਜਿਹੜੇ ਉਹਨਾਂ ਜ਼ੋਨਸ ਦੇ ਵਿੱਚ ਫਸੇ ਹੋਏ ਨੇ, ਕਨਫਲਿਕਟ ਜ਼ੋਨਸ। ਜੀ ਫਿਰ ਉਹਨਾਂ ਸਿਵਿਲੀਅਨਸ ਵੱਲ ਦੇਖੋ ਜਿਨ੍ਹਾਂ ਕਾਊਂਟਲੈਸ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿਹੜੇ ਉਸ ਕਨਫਲਿਕਟ ਜ਼ੋਨ ਦੇ ਵਿੱਚ ਨੇ। ਵੀ ਨੀਡ ਏ ਮੋਰ ਕੰਪੈਲਿੰਗ ਪਿਕਚਰ ਆਫ ਦਾ ਟੋਟੈਲਿਟੀ ਆਫ ਵਾਇਲੈਂਸ ਰਾਦਰ ਦੈਨ ਸਿੰਪਲ ਮੀਡੀਆ ਸਪਿਨ ਐਂਡ ਆਰਮ ਚੇਅਰ ਹੇਟ ਐਂਡ ਐਂਗਰ। ਕਿ ਸਾਨੂੰ ਜਿਹੜੀ ਹੈ ਉਸ ਪਿਕਚਰ ਵੱਲ ਧਿਆਨ ਦਈਏ ਜਿਹੜੀ ਹਿੰਸਾ ਦੇ ਨਾਲ ਕ੍ਰੀਏਟ ਹੁੰਦੀ ਹੈ, ਨਾ ਕਿ ਸ਼ਾਮ ਨੂੰ ਜਿਹੜੇ ਟੀਪੀਟੀ ਆਪਣੇ ਵਧਾਉਣ ਦੇ ਲਈ ਮੀਡੀਆ ਟਾਕ ਸ਼ੋ ਹੋ ਰਹੇ ਨੇ ਔਰ ਆਰਮ ਚੇਅਰ ਘਰਾਂ 'ਚ ਬੈਠ ਕੇ ਉਹ ਕੀ ਹੈ ਜੀ, ਅਸੀਂ ਤਾਂ ਬਹੁਤ ਤਾਕਤਵਰ ਹਾਂ ਜੀ, ਇੰਡੀਆ 'ਚ ਤਾਂ ਪਾਕਿਸਤਾਨ ਨੂੰ ਐਂ ਕੁਚਲ ਦਈਏ ਜਿਵੇਂ ਮਸਲ ਨੂੰ ਕੁਚਲ ਦਈਏ। ਸੋ ਅਸੀਂ ਦੂਜੇ ਆਸਪੈਕਟ ਹਮੇਸ਼ਾ ਡਿਸਕਸ ਕੀਤੇ ਨੇ, ਪਰ ਇਹ ਮੈਨੂੰ ਬੜਾ ਦਿਲਚਸਪ ਲੱਗਾ ਕਿ ਇੱਕ ਹਿੰਦੂ ਜਰਨਲਿਸਟ ਜਿਹੜਾ ਇਮਾਨਦਾਰ ਹੈ, ਜਿਹੜਾ ਸਮਝਦਾ ਹੈ ਕਿ ਵੀ ਅਲਟੀਮੇਟਲੀ ਤੁਸੀਂ ਫੌਜ ਰੱਖੀ ਹੈ 5 ਲੱਖ, ਉਹਨਾਂ ਦਾ 5 ਲੱਖ ਤਾਂ ਇਕੱਲੇ ਕਸ਼ਮੀਰ 'ਚ ਹੈ। ਉਹਨੇ ਨਾਰਥ ਈਸਟ ਦੀ ਗੱਲ ਕੀਤੀ ਹੈ, ਨਕਸਲਾਈਟਸ ਦੇ ਜੇ 25 ਜਵਾਨ ਸੀਆਰਪੀਐਫ ਤੋਂ, ਉਹਨਾਂ ਵਿਚਾਰਿਆਂ ਦਾ ਕੀ ਕਸੂਰ ਹੈ, ਉਹਨਾਂ ਦੇ ਘਰਦਿਆਂ ਦਾ ਕੀ ਕਸੂਰ ਹੈ। ਪਰ ਹੁਣ ਤੁਸੀਂ ਕਹੀ ਜਾਓ ਜੀ ਕੁਚਲ ਦਿਓ, ਮਸਲ ਦਿਓ, ਫੌਜ ਬੜੀ ਤਗੜੀ ਹੈ। ਫੌਜ ਨੇ ਕਦੇ ਸੋਲੂਸ਼ਨ, ਸੋਵੀਅਤ ਯੂਨੀਅਨ ਤੋਂ ਤਗੜੇ ਨਹੀਂ ਹੈਗੇ, ਤੇ ਸੋਵੀਅਤ ਯੂਨੀਅਨ ਦਾ ਅਫਗਾਨਿਸਤਾਨ 'ਚ ਕੀ ਹਾਲ ਹੋਇਆ। ਕਦੇ ਦੁਨੀਆ 'ਚ ਫੌਜ ਦੇ ਨਾਲ ਤੁਸੀਂ ਲੋਕਾਂ ਦੀਆਂ ਸਿਆਸੀ ਉਮੰਗਾਂ ਕੁਚਲ ਨਹੀਂ। ਵਕਤੀ ਤੌਰ ਤੇ ਫੌਜ ਦਾ ਹੱਥ ਉੱਪਰ ਹੋ ਸਕਦਾ, ਲੇਕਿਨ ਦੇ ਕਮ ਬੈਕ। ਪਿਛਲੇ ਸਾਲ ਸਮਝਦੇ ਸੀ ਇਹ ਕਿ ਜੀ ਕਸ਼ਮੀਰ 'ਚ ਅਸੀਂ ਮੁਕਾਤੀ ਗੱਲ, ਐਤਕੀ ਦੂਣੀ ਤਾਕਤ ਦੇ ਨਾਲ ਆਏ ਨੇ। ਸਮਝਦੇ ਸੀ ਮਾਓਵਾਦੀ ਮੁਕਾਤ ਤੇ, ਹੁਣ ਸਮਝਦੇ ਸੀ ਖਾਲਿਸਤਾਨੀ ਅਸੀਂ ਮੁਕਾਤ ਤੇ। ਜਨਰੇਸ਼ਨ ਖਾਲਿਸਤਾਨ ਮੁੱਕ ਗਿਆ, ਹੁਣ ਉਹਨਾਂ ਦੀ ਗਲੀ ਗਲੀ 'ਚੋਂ ਖਾਲਿਸਤਾਨ ਨਿਕਲਦੇ। ਹੁਣ ਅਮਰੀਕਾ, ਕੈਨੇਡਾ, ਇੰਗਲੈਂਡ ਜੋ ਚੱਲ ਰਿਹਾ, ਇਹਨਾਂ ਨੂੰ ਵਕਤ ਪਿਆ ਹੋਇਆ, ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਹਨੇਰਾ ਕਿੱਥੇ ਹੈ, ਚਾਨਣ ਕੇ। ਇਵੇਂ ਨਹੀਂ ਹੈ। ਹਮੇਸ਼ਾ ਇੱਕ ਚੰਗੇ ਅੰਦਾਜ਼ ਦੇ ਵਿੱਚ ਇਮਾਨਦਾਰ ਜਦੋਂ ਲੀਡਰਸ਼ਿਪ ਹੁੰਦੀ ਹੈ, ਉਦੋਂ ਮਸਲਿਆਂ ਦੇ ਹੱਲ ਨਿਕਲਦੇ। ਜੀ ਡਾਕਟਰ ਸਾਹਿਬ, ਬਿਲਕੁਲ। ਰਹਿੰਦੇ ਇਸ਼ੂ ਅਸੀਂ ਆਫਟਰ ਬ੍ਰੇਕ ਡਿਸਕਸ ਕਰਦੇ ਹਾਂ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।